ਕੀ ਹੋਇਆ ਨਵਾਂ ਮੋਬਾਈਲ ਖਰੀਦੇ ਹੈ ਤੇ ਚੱਲ ਨਹੀਂ ਰਿਹਾ। ਜੇ ਪੀਟੀਏ ਤੋਂ ਮਨਜ਼ੂਰਸ਼ੁਦਾ ਮੋਬਾਈਲ ਨਹੀਂ ਲਓਗੇ ਤੇ ਕਿਵੇਂ ਚੱਲੇਗਾ। ਪੀਟੀਏ ਨੇ ਫਰਾਡ ਤੇ ਗੈਰ ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਵਾਸਤੇ ਡਿਵਾਈਸ ਆਇਡੈਂਟੀਫਿਕੇਸ਼ਨ ਰਜਿਸਟ੍ਰੇਸ਼ਨ ਐਂਡ ਬਲੌਕਿੰਗ ਸਿਸਟਮ ਦਾ ਮੌਸਰ ਨਿਜ਼ਾਮ ਕਾਇਮ ਕਰ ਦਿੱਤਾ ਹੈ, ਜਿਹਦੇ ਤਹਿਤ ਗੈਰ ਰਜਿਸਟਰਡ IMEI ਦੀ ਹਾਮਿਲ ਡਿਵਾਈਸਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਆਵਾਮ ਨਾਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹਮੇਸ਼ਾ ਪੀਟੀਏ ਤੋਂ ਮਨਜ਼ੂਰਸ਼ੁਦਾ ਮੋਬਾਈਲ ਫੋਨ ਨੂੰ ਹੀ ਤਰਜੀਹ ਦਿਓ। ਖਰੀਦਾਰੀ ਵੇਲੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਫੋਨ ਦਾ IMEI ਰਜਿਸਟਰਡ ਹੈ। ਖਰੀਦਾਰੀ ਵੇਲੇ ਡੱਬੇ ਤੇ ਮੋਬਾਈਲ ਫੋਨ ਦੇ ਵਿੱਚ ਮੌਜੂਦ IMEI ਮਾਡਲ ਦੇ ਨਾਲ ਮੈਚ ਕਰੋ। ਮੋਬਾਈਲ ਦਾ IMEI ਮਖਸੂਸ ਕੋਡ *#06# ਡਾਇਲ ਕਰਕੇ ਮਾਲੂਮ ਕੀਤਾ ਜਾ ਸਕਦਾ ਹੈ। ਸਾਰਫੀਨ ਨੂੰ ਹਮੇਸ਼ਾ ਕੋਈ ਵੀ ਮੋਬਾਈਲ ਡਿਵਾਈਸ ਖਰੀਦਣ ਤੋਂ ਪਹਿਲਾਂ ਇਹਦੇ IMEI ਸਟੇਟਸ ਤੇ ਮਾਡਲ ਨਾਮ ਦੀ ਤਸਦੀਕ ਕਰਨੀ ਚਾਹੀਦੀ ਹੈ। ਹਰ IMEI ਵਾਸਤੇ ਮਾਡਲ ਨਾਮ ਡਿਵਾਈਸ ਵੈਰੀਫਿਕੇਸ਼ਨ ਸਿਸਟਮ ਜਾਂ 8484 ਤੇ ਮੈਸੇਜ ਕਰਕੇ ਚੈੱਕ ਕੀਤਾ ਜਾ ਸਕਦਾ ਹੈ। ਡੁਪਲੀਕੇਟ ਜਾਂ ਕਲੋਨ ਡਿਵਾਈਸਾਂ ਦੀ ਖਰੀਦਾਰੀ ਤੋਂ ਬਚਣ ਵਾਸਤੇ ਸਾਰਫੀਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ DVS ਜਾਂ PTS CMS ਦੇ ਜ਼ਰੀਏ ਮਾਲੂਮ ਹੋਣ ਵਾਲੀ ਮਾਲੂਮਾਤ ਅਸਲ ਡਿਵਾਈਸ ਦੀ ਤਫਸੀਲਾਤ ਨਾਲ ਮੁਤਾਬਕਤ ਰੱਖਦੀਆਂ ਨੇ। ਮੋਬਾਈਲ ਫੋਨ ਬਲਾਕ ਹੋਣ ਦੀ ਸੂਰਤ 'ਚ ਬਜ਼ਰੀਆ PTA CMS ਮੋਬਾਈਲ ਹੈ ਜਾਂ PTA ਦੀ ਵੈਬਸਾਈਟ ਤੇ ਰਿਪੋਰਟ ਕਰੋ। ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੀ ਹੈਲਪਲਾਈਨ 1799 ਤੇ ਰਾਬਤਾ ਕਰੋ ਤੇ ਮਾਲੀ ਜਾਂ ਮੋਬਾਈਲ ਬੈਂਕਿੰਗ ਫਰਾਡ ਦੀ ਰਿਪੋਰਟ ਵਾਸਤੇ ਸਟੇਟ ਬੈਂਕ ਆਫ ਪਾਕਿਸਤਾਨ ਦੀ ਹੈਲਪਲਾਈਨ 02111727273 ਤੇ ਰਾਬਤਾ ਕਰੋ। ਯਾਦ ਰਵੇ ਕਿ ਪੀਕਾ 2016 ਦੇ ਤਹਿਤ ਕਿਸੇ ਵੀ ਕਮਿਊਨੀਕੇਸ਼ਨ ਡਿਵਾਈਸ ਨੂੰ ਗੈਰ ਕਾਨੂੰਨੀ ਤੌਰ ਤੇ ਰੀਪ੍ਰੋਗਰਾਮਿੰਗ ਜਾਂ ਟੈਂਪਰਿੰਗ ਕਰਨਾ ਕਾਬਿਲ ਸਜ਼ਾ ਜੁਰਮ ਹੈ, ਜਿਹਦੀ ਸਜ਼ਾ 3 ਸਾਲ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। ਆਪਣੇ ਮੋਬਾਈਲ ਡਿਵਾਈਸ FBR ਟੈਕਸ ਦੀ ਅਦਾਇਗੀ ਦੇ ਜ਼ਰੀਏ PTA ਤੋਂ ਮਨਜ਼ੂਰ ਕਰਾਓ। ਮਜ਼ੀਦ ਮਾਲੂਮਾਤ ਵਾਸਤੇ ਵਿਜ਼ਿਟ ਕਰੋ pta.gov.pk ਜਾਂ ਟੋਲ ਫ੍ਰੀ ਨੰਬਰ 0800555055 ਤੇ ਰਾਬਤਾ ਕਰੋ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ।